ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 22 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਭ ਤੋਂ ਪਹਿਲਾਂ ਸਾਡੇ ਜਿਹੜੇ ਸਪਾਂਸਰਸ ਆ ਉਹਨਾਂ ਦੇ ਨਾਮ ਦੱਸਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਸੈਨ ਹੋਜ਼ੇ, ਕੈਲੀਫੋਰਨੀਆ ਤੋਂ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਅਮਰਜੀਤ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ ਤੇ ਸਨੀ ਪੁਰੇਵਾਲ, ਪਰਮਜੀਤ ਸਿੰਘ ਦਿਓਲ, ਲਖਵੀਰ ਸਿੰਘ ਸਮਰਾ, ਕਮਲਜੀਤ ਸਿੰਘ, ਮੱਖਣ ਸਿੰਘ ਦੌਲਤਪੁਰੀਆ, ਮੇਜਰ ਸਿੰਘ ਸਿੱਧੂ, ਬਿੰਦਰ ਢਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਢਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਕਰਨੈਲ ਸਿੰਘ ਰੰਧਾਵਾ, ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕੀਆਣਾ, ਇਸੇ ਤਰ੍ਹਾਂ ਘੋਲੀਆ ਟਰੱਕ ਡਰਾਈਵਿੰਗ ਸਕੂਲ, ਹਾਈਵੇ 99 ਤੇ 180 ਦੇ ਜਿਹੜੇ ਕਾਰਨਰ ਤੇ ਹੈਗਾ ਆ, ਟਰਾਈਅਸ ਟਰੱਕਿੰਗ ਵਾਲੇ ਤੇ ਹੋਠੀ ਟਰੱਕਿੰਗ ਵਾਲੇ, ਜਿਹੜੇ ਹੋਠੀ ਫਰੇਟ ਲਾਈਨਸ ਵਾਲੇ ਨਵੇਂ ਡਰਾਈਵਰਸ ਨੂੰ ਹਾਇਰ ਕਰ ਰਹੇ ਆ। ਉਹਨਾਂ ਦੇ ਕੋਲ ਨਵੇਂ ਟਰੱਕ, ਨਵੇਂ ਟ੍ਰੇਲਰਸ ਆ, ਤੇ ਸਾਰੇ ਹੀ ਕੈਲੀਫੋਰਨੀਆ ਤੋਂ ਇਲੀਨਾਇਸ ਨੂੰ ਜਿਹੜਾ ਹੈਗਾ ਲੋਡਸ ਆ, ਇਸੇ ਤਰ੍ਹਾਂ ਇੰਡੀਆਨਾ ਨੂੰ ਤੇ ਡੈਟਰੋਇਟ ਮਿਸ਼ੀਗਨ ਨੂੰ। ਇਹ ਸਾਰੇ ਲੋਡਸ ਉਹਨਾਂ ਦੇ ਕੋਲ ਪੱਕੇ ਲੋਡ ਆ। ਸੋ ਜਿਹੜੇ ਕੋਈ ਵੀਰ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਟਰੱਕ ਡਰਾਈਵਰਸ ਆ, ਜਿਨ੍ਹਾਂ ਦਾ 6 ਮਹੀਨੇ ਦਾ ਐਕਸਪੀਰੀਅੰਸ ਆ, ਤੇ ਉਹ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ, ਜਸਵੰਤ ਸਿੰਘ ਹੋਠੀ ਜਾਂ ਗੁਰਜੀਤ ਸਿੰਘ ਹੋਠੀ ਉਹਨਾਂ ਨੂੰ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਅੱਜ ਅਨਾਊਂਸ ਕਰ ਦਿੱਤਾ ਆ ਵੀ ਕੈਲੀਫੋਰਨੀਆ ਦੇ ਵਿੱਚ 2.5 ਮਿਲੀਅਨ ਦੇ ਕਰੀਬ ਹੈਲਥ ਕੇਅਰ ਵਰਕਰਸ ਹੈਗੇ ਆ, 25 ਲੱਖ ਦੇ ਕਰੀਬ। ਸੋ ਉਹਨਾਂ ਦੇ ਕੋਲ ਫਰਵਰੀ 1 ਆ, ਜਦੋਂ ਤੱਕ ਉਹ ਫਾਈਨਲੀ ਵੈਕਸੀਨੇਟਡ ਹੋ ਜਾਣ। ਸੋ ਪੂਰੇ ਵੈਕਸੀਨੇਟਡ ਹੋਣ। ਪੂਰੇ ਵੈਕਸੀਨੇਟਡ ਦਾ ਮਤਲਬ ਇਹ ਆ ਵੀ ਉਹਨਾਂ ਦੇ 2 ਟੀਕੇ ਪਲੱਸ ਬੂਸਟਰ ਲੱਗਾ ਹੋਵੇ, ਜਾਂ ਜੌਨਸਨ ਐਂਡ ਜੌਨਸਨ ਦਾ ਟੀਕਾ ਪਲੱਸ ਬੂਸਟਰ ਲੱਗਾ ਹੋਵੇ, ਨਹੀਂ ਤਾਂ ਉਹ ਆਪਣੀਆਂ ਜੌਬਸ ਲੂਜ਼ ਕਰ ਦੇਣਗੇ। ਬਹੁਤ ਸਾਰੀਆਂ ਪੁਲਿਸ ਡਿਪਾਰਟਮੈਂਟਸ ਵੀ ਤੇ ਫਾਇਰ ਡਿਪਾਰਟਮੈਂਟਸ ਦਾ ਵੀ ਪੰਗਾ ਆਲਰੇਡੀ ਕੈਲੀਫੋਰਨੀਆ ਸਟੇਟ ਜਾਂ ਕੈਲੀਫੋਰਨੀਆ ਸਿਟੀ ਦੇ ਵਿੱਚ ਚੱਲ ਰਿਹਾ ਆ। ਤੇ ਅੱਜ ਇਹ ਗਵਰਨਰ ਗੈਬਨ ਨਿਊਸਮ ਨੇ ਅਨਾਊਂਸ ਕਰ ਦਿੱਤਾ ਹੈ, ਕਿਉਂਕਿ ਕਰੋਨਾ ਵਾਇਰਸ ਓਮੀਕਰੋਨ ਨੂੰ ਲੈ ਕੇ ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਅੱਜ ਮੰਗਲਵਾਰ ਤੱਕ ਇਸ ਹਫ਼ਤੇ ਦੇ ਜੇ ਦੇਖਿਆ ਜਾਵੇ, ਕੈਲੀਫੋਰਨੀਆ ਦੇ ਵਿੱਚ 3599 ਕਰੋਨਾ ਵਾਇਰਸ ਦੇ ਪੇਸ਼ੈਂਟਸ ਨਵੇਂ ਆਏ ਆ। 12% ਇਨਕਰੀਜ਼ ਹੋਇਆ ਆ ਦਸੰਬਰ ਪਹਿਲੀ ਤੋਂ ਲੈ ਕੇ ਹੁਣ ਤੱਕ। ਪ੍ਰੈਜ਼ੀਡੈਂਟ ਜੋ ਬਾਈਡਨ ਵੱਲੋਂ ਵੀ ਕਾਫੀ ਵੱਡੇ ਸਟੈਪ ਚੱਕੇ ਗਏ ਆ, ਮਿਲਟਰੀ ਨੂੰ ਇਨਵੋਲਵ ਕੀਤਾ ਗਿਆ ਆ। 5 ਮਿਲੀਅਨ ਦੇ ਕਰੀਬ ਜਿਹੜੇ ਆ ਟੈਸਟਿੰਗ ਕਿਟਸ ਵੀ ਜਿਹੜੀਆਂ ਦਿੱਤੀਆਂ ਜਾ ਰਹੀਆਂ ਹੈਗੀਆਂ ਆ। ਸੋ ਕੈਲੀਫੋਰਨੀਆ ਵੀ ਇਸ ਕਰਕੇ ਪਿੱਛੇ ਨਹੀਂ ਰਹਿਣਾ ਚਾਹੁੰਦਾ। ਕੋਈ ਵੀ ਜਿਹੜਾ ਲੀਡਰ ਆ ਉਹ ਹੁਣ ਨਹੀਂ ਚਾਹੁੰਦਾ ਵੀ ਅਸੀਂ ਇੱਕ ਵਾਰੀ ਫੇਰ ਸ਼ਟ ਡਾਊਨ ਕਰੀਏ। ਸੋ ਉਹਦੇ ਨਾਲ ਇਕੋਨਮੀ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ, ਕਿਉਂਕਿ ਹੌਲੀਡੇ ਸੀਜ਼ਨ ਆ ਤੇ ਟੈਸਟਿੰਗ ਦੇ ਸਾਈਟਸ ਦੇ ਆਵਰਸ ਵੀ ਇਨਕਰੀਜ਼ ਕੀਤੇ ਗਏ ਹੈਗੇ ਆ। ਤੇ ਗਵਰਨਰ ਗੈਬਨ ਨਿਊਸਮ ਨੇ ਇਹ ਵੀ ਕਿਹਾ ਆ ਵੀ ਅਸੀਂ ਘਰਾਂ ਦੇ ਵਿੱਚ ਜਿਹੜੀਆਂ ਟੈਸਟ ਕਿਟਸ ਹੈਗੀਆਂ ਆ ਉਹ ਡਿਸਟਰੀਬਿਊਟ ਕਰਨ ਜਾ ਰਹੇ ਆ, ਖਾਸ ਕਰਕੇ ਉਹਨਾਂ ਦੇ ਲਈ ਜਿਹੜੇ K ਤੋਂ ਲੈ ਕੇ 12 ਤੱਕ ਦੇ ਸਟੂਡੈਂਟਸ ਹੈਗੇ ਆ, ਤੇ ਜਿਹੜੇ ਆਪਣੇ ਸਕੂਲਸ ਨੂੰ ਜਿਨ੍ਹਾਂ ਨੇ ਵਾਪਸ ਜਾਣਾ ਹੈਗਾ। ਅਗਲੀ ਖਬਰ, ਗਵਰਨਰ ਗੈਬਨ ਨਿਊਸਮ ਨੇ ਅੱਜ ਅਨਾਊਂਸ ਕੀਤਾ ਹੈ, ਕੈਲੀਫੋਰਨੀਆ ਦੇ ਗਵਰਨਰ ਨੇ, ਵੀ ਐਜੂਕੇਸ਼ਨ ਲੀਡਰਸ ਜਿਹੜੇ ਆ ਉਹਨਾਂ ਨੇ ਰੀਫਰਮ ਕੀਤਾ ਆ ਕਮਿਟਮੈਂਟ ਦੇ ਲਈ ਵੀ ਕੈਲੀਫੋਰਨੀਆ ਦੇ ਸਕੂਲਸ ਓਪਨ ਰਹਿਣਗੇ ਤੇ ਸੇਫ ਹੈਗੇ ਆ ਇਨ ਪਰਸਨ ਲਰਨਿੰਗ ਦੇ ਲਈ। ਕੈਲੀਫੋਰਨੀਆ ਦੇ ਗਵਰਨਰ ਨੇ ਅੱਜ ਕੈਲੀਫੋਰਨੀਆ ਸਟੇਟ ਪੇਰੈਂਟ ਟੀਚਰ ਐਸੋਸੀਏਸ਼ਨ, ਕੈਲੀਫੋਰਨੀਆ ਟੀਚਰ ਐਸੋਸੀਏਸ਼ਨ, ਕੈਲੀਫੋਰਨੀਆ ਫੈਡਰੇਸ਼ਨ ਆਫ ਟੀਚਰਸ,
ਕੈਲੀਫੋਰਨੀਆ ਸਕੂਲ EMPLOYEES ਐਸੋਸੀਏਸ਼ਨ, SEIU ਕੈਲੀਫੋਰਨੀਆ, ਐਸੋਸੀਏਸ਼ਨ ਆਫ ਕੈਲੀਫੋਰਨੀਆ ਸਕੂਲ ਐਡਮਿਨਿਸਟ੍ਰੇਟਰਸ, ਕੈਲੀਫੋਰਨੀਆ ਕਾਉਂਟੀ ਸੁਪਰਡੈਂਟ ਐਜੂਕੇਸ਼ਨਲ ਸਰਵਿਸ ਐਸੋਸੀਏਸ਼ਨ, ਕੈਲੀਫੋਰਨੀਆ ਸਕੂਲ ਬੋਰਡ ਐਸੋਸੀਏਸ਼ਨ ਤੇ ਕੈਲੀਫੋਰਨੀਆ ਚਾਰਟਰ ਸਕੂਲ ਐਸੋਸੀਏਸ਼ਨਸ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਸਟੂਡੈਂਟਸ, ਪੇਰੈਂਟਸ, ਟੀਚਰ, ਸਟਾਫ, ਐਡਮਿਨਿਸਟ੍ਰੇਟਰਸ, ਬੋਰਡ ਮੈਂਬਰ ਸਾਰੇ ਹੀ ਨੇ ਬਹੁਤ ਕੰਮ ਕੀਤਾ ਹੈ ਪਿਛਲੇ ਸਾਲ ਦੇ ਦੌਰਾਨ ਤੇ ਅੱਗੇ ਨੂੰ ਵੀ ਕਰਦੇ ਰਹਿਣ ਦੇ ਕਿ ਸਾਰਿਆਂ ਦੀ ਕਮਿਟਮੈਂਟ ਆ ਵੀ ਅਸੀਂ ਬੱਚਿਆਂ ਨੂੰ ਸੇਫ ਰੱਖਾਂਗੇ ਤੇ ਸਾਡੀ ਇਹੀ ਹੈਗੀ ਆ ਵੀ ਵੱਧ ਤੋਂ ਵੱਧ ਜਿਹੜੇ ਸਕੂਲ ਆ ਉਹ ਜਿੱਦਾਂ ਔਨ ਕੈਂਪਸ ਲਰਨਿੰਗ ਹੋਵੇ, ਘਰਾਂ ਦੇ ਵਿੱਚ ਤੁਹਾਨੂੰ ਜਿਹੜਾ ਆ ਨਾ ਰਹਿਣਾ ਪਵੇ ਕਿਉਂਕਿ ਮੈਂਟਲ ਹੈਲਥ ਤੇ ਇਸ਼ੂ ਇੱਕ ਬਹੁਤ ਵੱਡਾ ਬੱਚਿਆਂ ਦੇ ਵਿੱਚ ਬਣਿਆ ਹੋਇਆ ਹੈ। ਕੈਲੀਫੋਰਨੀਆ ਐਜੂਕੇਸ਼ਨ ਦੇ ਵਿੱਚ 12% ਟੋਟਲ ਜੇ ਦੇਖਿਆ ਜਾਵੇ USA ਦੇ ਸਟੂਡੈਂਟ ਤੇ ਇਕੱਲੇ 12% ਕੈਲੀਫੋਰਨੀਆ ਤੋਂ ਹੀ ਆ ਤੇ ਪਿਛਲੇ ਸਾਲ ਜੇ ਦੇਖਿਆ ਜਾਵੇ ਸਿਰਫ 0.3% ਸਕੂਲ ਕਲੋਜ਼ਰ ਹੋਏ ਆ ਨੇਸ਼ਨ ਵਾਈਡ ਦੇ ਮੁਕਾਬਲੇ ਜੇ ਕੈਲੀਫੋਰਨੀਆ ਨੂੰ ਦੇਖਿਆ ਜਾਵੇ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਜਿਹੜੀ ਨੇਸ਼ਨ ਦੀ ਸਭ ਤੋਂ ਲਾਰਜੈਸਟ 4 ਈਅਰ ਪਬਲਿਕ ਯੂਨੀਵਰਸਿਟੀ ਸਿਸਟਮ ਹੈਗਾ, ਉਹਨਾਂ ਨੇ ਅੱਜ ਅਨਾਊਂਸ ਕੀਤਾ ਆ ਵੀ ਸਾਰੇ ਹੀ ਸਟੂਡੈਂਟਸ ਤੇ ਸਾਰੇ ਹੀ ਸਟਾਫ ਯੂਨੀਵਰਸਿਟੀ ਦੇ ਉਹਨਾਂ ਨੂੰ COVID-19 ਦੇ ਵੈਕਸੀਨ ਬੂਸਟਰ ਸ਼ਾਟ ਲਵਾਉਣੇ ਪੈਣਗੇ, ਜਿਹੜਾ ਆਉਣ ਵਾਲਾ ਸਪਰਿੰਗ ਸਮੈਸਟਰ ਹੈਗਾ। ਤੇ ਇਸੇ ਤਰ੍ਹਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਸਿਸਟਮ ਨੇ ਵੀ ਟਿਊਜ਼ਡੇ ਨੂੰ ਅਨਾਊਂਸ ਕੀਤਾ ਸੀ ਵੀ ਇਹ ਮੈਂਡੇਟ ਹੈ, ਜ਼ਰੂਰੀ ਆ ਹਰ ਇੱਕ ਸਟਾਫ ਮੈਂਬਰ ਦੇ ਲਈ, ਹਰ ਇੱਕ ਸਟੂਡੈਂਟ ਦੇ ਲਈ। 23 ਦੇ ਕਰੀਬ ਕੈਲੀਫੋਰਨੀਆ ਸਟੇਟ ਯੂਨੀਵਰਸਿਟੀਜ਼ ਹੈਗੀਆਂ ਆ ਤੇ ਬਾਕੀ UC ਦੇ ਕੈਂਪਸਸ ਹੈਗੇ ਆ। ਕਹਿੰਦੇ ਵੀ ਫਰਵਰੀ 28 2022 ਤੱਕ ਹਰ ਇੱਕ ਨੂੰ ਵੈਕਸੀਨ ਲਵਾਉਣਾ ਪਊਗਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ $4.9 ਮਿਲੀਅਨ ਦੀ ਗ੍ਰਾਂਟ 10 ਸ਼ੈਰਿਫ ਡਿਪਾਰਟਮੈਂਟਸ ਨੂੰ ਦੇਣ ਜਾ ਰਹੇ ਆ, ਜਿਹੜੇ ਲਾਸ ਐਂਜਲਸ ਦੇ ਵਿੱਚ, ਔਰੇਂਜ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ ਏਰੀਏ ਦੇ ਵਿੱਚ ਆ। ਸੋ ਇਹ ਸ਼ੈਰਿਫ ਡਿਪਾਰਟਮੈਂਟ ਨੂੰ ਪੈਸੇ ਇਸ ਲਈ ਦਿੱਤੇ ਗਏ ਆ, ਉਹ ਜਿਹੜੇ ਪ੍ਰੋਹਿਬਿਟਡ ਪਰਸਨਸ ਆ ਉਹਨਾਂ ਦੇ ਕੋਲੋਂ ਹਥਿਆਰ ਵਾਪਸ ਲੈਣ ਦੇ ਲਈ, ਕਿਉਂਕਿ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਹੋਇਆ ਹੈਗਾ। ਕਰੋਨਾ ਵਾਇਰਸ ਦੇ ਦੌਰਾਨ AMC ਥੀਏਟਰਸ ਲਗਭਗ ਸਾਰੇ ਮੁਲਕ 'ਚ ਬੰਦ ਹੋ ਗਏ ਸੀ। ਦੁਬਾਰਾ ਕਿ ਫਿਰ ਕਾਫੀ ਏਰੀਆਜ਼ ਦੇ ਵਿੱਚ ਪਿਛਲੇ ਮਹੀਨਿਆਂ ਦੇ ਦੌਰਾਨ ਖੁੱਲ੍ਹੇ ਹੈਗੇ ਆ। ਅੱਜ ਖਬਰ ਆ ਰਹੀ ਆ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ 2 ਹੋਰ AMC ਦੇ ਥੀਏਟਰ ਖੁੱਲ੍ਹਣ ਜਾ ਰਹੇ ਹੈਗੇ ਆ, ਸ਼ਟਰਡ ਮੂਵੀ ਥੀਏਟਰਸ, ਕਿਉਂਕਿ ਲੋਕ ਵੀ ਘਬਰਾਏ ਹੋਏ ਸੀ, ਥੀਏਟਰਸ ਨਹੀਂ ਜਾਂਦੇ ਸੀ ਤੇ ਹੁਣ ਇਹ 2 ਹੋਰ ਖੁੱਲ੍ਹਣਗੇ। ਹਜੇ ਤੱਕ AMC ਦਾ ਸਟਾਕ ਬੜਾ ਡਾਊਨ ਚੱਲ ਰਿਹਾ, ਅੱਜ ਵੀ 5.35% ਡਾਊਨ ਗਿਆ ਹੈਗਾ। ਦੁਨੀਆ ਦੀ ਇਹ ਸਭ ਤੋਂ ਵੱਡੀ ਥੀਏਟਰ ਚੇਨ ਹੈਗੀ ਆ, ਲਾਰਜੈਸਟ ਥੀਏਟਰ ਚੇਨ ਆ AMC ਥੀਏਟਰਸ। ਇਲੋਨ ਮਸਕ ਟੈਸਲਾ ਦਾ CEO, ਉਸਨੇ ਅੱਜ ਕੈਲੀਫੋਰਨੀਆ ਦੇ ਉੱਤੇ ਕਾਫੀ ਸਕੰਜਾ ਕੱਸਿਆ ਆ। ਸਾਰਿਆਂ ਨੂੰ ਪਤਾ ਹੀ ਆ ਵੀ ਟੈਸਲਾ ਦਾ CEO ਇਲੋਨ ਮਸਕ ਟੈਕਸਸ ਦੇ ਵਿੱਚ ਮੂਵ ਹੋ ਗਿਆ ਤੇ ਉਸਨੇ ਇਹ ਵੀ ਅਨਾਊਂਸ ਕੀਤਾ ਸੀ ਵੀ ਟੈਸਲਾ ਦਾ ਹੈੱਡਕੁਆਟਰਸ ਮੈਂ ਕੈਲੀਫੋਰਨੀਆ ਤੋਂ
ਟੈਕਸਸ 'ਚ ਮੂਵ ਕਰਨ ਜਾ ਰਿਹਾ। $30 ਮਿਲੀਅਨ ਵਰਥ ਆਫ ਉਹਦੀ ਜਿਹੜੀ ਪ੍ਰੋਪਰਟੀ ਆ ਉਹ ਵੀ ਉਸਨੇ ਸੈੱਲ ਕਰਕੇ ਟੈਕਸਸ 'ਚ ਮੂਵ ਹੋ ਗਿਆ। ਅੱਜ ਉਸਨੇ ਇਹ ਕਿਹਾ ਵੀ ਮੈਂ ਕੈਲੀਫੋਰਨੀਆ ਨੂੰ ਮਿਸ ਤਾਂ ਕਰਦਾ, ਖਾਸ ਕਰਕੇ ਜਿਹੜੀ ਮੇਰੇ ਫਰੈਂਡ ਆ ਉੱਥੇ ਰਹਿ ਗਏ ਆ, ਪਰ ਕੈਲੀਫੋਰਨੀਆ ਦੇ ਵਿੱਚ ਓਵਰ ਰੈਗੂਲੇਸ਼ਨ, ਓਵਰ ਟੈਕਸੇਸ਼ਨ ਬਹੁਤ ਜ਼ਿਆਦਾ ਹੈਗੀ ਆ। ਹੁਣ ਇਹ ਓਪਰਚੁਨਿਟੀ ਸਟੇਟ ਨਹੀਂ ਰਹੀ। ਐਲੋਨ ਮਸਕ ਨੇ ਇਹ ਕਿਹਾ ਆ ਵੀ $30 ਮਿਲੀਅਨ ਵਰਥ ਆਫ ਉਹਦੀ ਜਿਹੜੀ ਪ੍ਰੋਪਰਟੀ ਸੀ ਬੇ ਏਰੀਆ 'ਚ ਉਸਨੇ ਵੇਚ ਦਿੱਤੀ ਆ। ਅਤੇ ਟੈਸਲਾ ਦਾ ਬਿਲੀਨੀਅਰ ਮਾਲਕ ਟੈਕਸਸ ਦੇ ਵਿੱਚ ਇੱਕ ਛੋਟੇ ਜਿਹੇ ਘਰ ਦੇ ਵਿੱਚ ਰਹਿੰਦਾ ਆ। ਅਤੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲ ਉਸ ਦੀ ਕਾਫੀ ਆਲਾਮੀਡਾ ਕਾਉਂਟੀ ਦੇ ਗਵਰਨਮੈਂਟ ਆਫੀਸ਼ੀਅਲਸ ਅਤੇ ਕੁਛ ਕਾਂਗਰਸਮੈਨ ਅਤੇ ਕਾਂਗਰਸ ਵੂਮੈਨਾਂ ਨਾਲ ਕਾਫੀ ਗੱਲਬਾਤ ਦੇ ਦੌਰਾਨ ਝੜਪ ਵੀ ਹੋਈ ਸੀ, ਕਿਉਂਕਿ ਆਲਾਮੀਡਾ ਕਾਉਂਟੀ ਕਹਿੰਦੀ ਸੀ ਵੀ ਟੈਸਲਾ ਦਾ ਪਲਾਂਟ ਬੰਦ ਹੋਵੇ, ਅਤੇ ਉਹ ਚਾਹੁੰਦਾ ਸੀ ਵੀ ਨਹੀਂ ਬੰਦ ਹੋਵੇ। ਅੰਡਰ ਐਮਰਜੈਂਸੀ ਜਿਹੜਾ ਆਰਡਰਸ ਹੈਗਾ ਉਹਦੇ ਅੰਡਰ ਉਸਨੇ ਆਪਣੇ ਪਲਾਂਟ ਨੂੰ ਓਪਨ ਰੱਖਿਆ ਸੀ। ਪਰ ਅੱਜ ਜਿਸ ਹਿਸਾਬ ਨਾਲ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈਗਾ ਕੈਲੀਫੋਰਨੀਆ ਨੂੰ, ਅਤੇ ਇਹ ਕੁਛ ਉਹਦੀ ਰਿਐਲਿਟੀ ਵੀ ਬਹੁਤ ਜ਼ਿਆਦਾ ਆ। ਕੈਲੀਫੋਰਨੀਆ ਸਟੇਟ ਇੱਕ ਟਾਈਮ ਦੇ ਉੱਤੇ ਦੁਨੀਆ ਦੀ 7ਵੀਂ ਵੱਡੀ ਪਾਵਰ ਕਿਹਾ ਜਾਂਦਾ ਸੀ ਵੀ ਇੱਥੇ ਬਿਜ਼ਨਸ ਕਰਨਾ ਬਹੁਤ ਸੌਖਾ ਹੈਗਾ ਆ, ਪਰ ਕੈਲੀਫੋਰਨੀਆ ਬਹੁਤ ਕੁਛ ਚੇਂਜ ਹੋ ਗਿਆ। ਇਹਦਾ ਮੇਨ ਕਾਰਨ ਇਹੀ ਆ ਵੀ ਇੱਕ ਤਾਂ ਟੋਟਲੀ ਇਹ ਲਿਬਰਲ ਸਟੇਟ ਬਣ ਗਈ। ਇਸ ਟਾਈਮ 75% ਤੋਂ ਉੱਪਰ ਅਸੈਂਬਲੀਮੈਨ, ਕਾਂਗਰਸਮੈਨ ਜਿਹੜੇ ਹੈਗੇ ਆ ਸਟੇਟ ਦੇ ਵਿੱਚ ਉਹ ਡੈਮੋਕਰੇਟਸ ਹੈਗੇ ਆ। ਸੋ ਵਿਰੋਧ ਕੋਈ ਰਿਹਾ ਨਹੀਂ। ਅਤੇ ਜੇ ਹੁਣ ਮੈਂ ਫਿਗਰਸ ਤੁਹਾਨੂੰ ਦੱਸਦਾ ਜਾਵਾਂ, 42 ਕੰਪਨੀਆਂ ਸੰਨ 2021 'ਚ ਕੈਲੀਫੋਰਨੀਆ ਨੂੰ ਛੱਡ ਕੇ ਹੋਰ ਸਟੇਟਸ 'ਚ ਮੂਵ ਹੋ ਗਈਆਂ। 2018 ਤੋਂ ਲੈ ਕੇ ਹੁਣ ਤੱਕ 270 ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਕੇ ਹੋਰ ਸਟੇਟਾਂ 'ਚ ਮੂਵ ਹੋ ਗਈਆਂ। ਇਹ ਜਿਹੜੀ ਹੂਵਰ ਇੰਸਟੀਚਿਊਟ ਆ, ਉਹਨਾਂ ਨੇ ਇਹ ਡਾਟਾ ਇਕੱਠਾ ਕੀਤਾ ਹੈਗਾ ਆ। ਸੋ ਇਹ ਬਹੁਤ ਵੱਡਾ ਫਿਗਰ ਹੈਗਾ ਆ। ਸੋ ਇਹਦੇ ਨਾਲ ਜੌਬਸ ਵੀ ਮੂਵ ਹੋਈਆਂ ਆ, ਅਤੇ ਨੈਚੁਰਲੀ ਫਿਰ ਫਰਕ ਤਾਂ ਪਊਗਾ ਹੀ ਇਕੋਨਮੀ ਨੂੰ ਵੀ ਆਉਣ ਵਾਲੇ ਸਾਲਾਂ ਦੇ ਵਿੱਚ। 42 ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ 'ਚ ਟੈਸਲਾ ਮੋਟਰਸ ਆ, ਨੈਕਸਿਨ ਟਾਇਰਸ, ਟੈਸਲਾ ਮੋਟਰਸ ਟੈਕਸਸ ਨੂੰ ਮੂਵ ਹੋ ਗਿਆ, ਨੈਕਸਿਨ ਟਾਇਰ ਓਹਾਇਓ ਨੂੰ, ਓਲਡ ਗ੍ਰਿੰਗੋ ਬੂਟਸ ਟੈਕਸਸ ਨੂੰ, ਗੋਰਡਨ ਰੈਮਸੀ ਨਾਰਥ ਅਮਰੀਕਨ ਰੈਸਟੋਰੈਂਟ ਉਹਨਾਂ ਨੇ ਆਪਣਾ ਮੇਨ ਆਫਿਸ ਟੈਕਸਸ ਮੂਵ ਕਰ ਲਿਆ, ਹੋਮਲਾਈਟ ਨੇ ਐਰੀਜ਼ੋਨਾ, MD7 ਨੇ ਟੈਕਸਸ, ਕਾਈਜ਼ਰ ਐਲੂਮੀਨੀਅਮ ਨੇ ਟੈਨਸੀ ਦੇ ਵਿੱਚ, ਅਤੇ ਲੈਂਡਿੰਗ ਨੇ ਅਲਬਾਮਾ 'ਚ, ਸਨੋਫਲੇਕ ਨੇ ਮੋਂਟਾਨਾ 'ਚ, ਗ੍ਰੀਨ ਡਾਟ ਨੇ ਟੈਕਸਸ ਦੇ ਵਿੱਚ, ਸਮਾਰਟ ਐਕਸ਼ਨ ਟੈਕਸਸ ਦੇ ਵਿੱਚ। ਸੋ ਕਾਫੀ ਵੱਡੀਆਂ ਕੰਪਨੀਆਂ ਜਿਹੜੀਆਂ ਐਜੂਕੇਸ਼ਨ ਮੀਡੀਆ ਫਾਊਂਡੇਸ਼ਨ ਉਹ ਟੈਨਸੀ 'ਚ ਮੂਵ ਹੋ ਗਏ। ਸੋ ਉਹਨਾਂ ਸਟੇਟਾਂ ਦੇ ਵਿੱਚ ਮੂਵ ਹੋ ਗਈਆਂ ਜਿੱਥੇ ਉਹਨਾਂ ਨੂੰ ਵਧੀਆ ਰੈਗੂਲੇਸ਼ਨ, ਜਿਹੜੇ ਘੱਟ ਰੈਗੂਲੇਸ਼ਨ ਸੀ, ਟੈਕਸੇਸ਼ਨ ਦਾ ਜਿਹੜਾ ਫਾਇਦਾ ਮਿਲਦਾ ਸੀ। ਸੋ ਕੈਲੀਫੋਰਨੀਆ ਨੂੰ ਕਾਫੀ ਵੱਡਾ ਘਾਟਾ ਪਿਆ ਹੈਗਾ ਆ। ਸੰਗਰ ਇੱਕ ਛੋਟਾ ਜਿਹਾ ਟਾਊਨ ਹੈਗਾ ਫ੍ਰਿਜ਼ਨੋ ਦੇ ਲਾਗੇ। ਉੱਥੇ ਦਾ ਮੇਅਰ ਅੱਜ ਸਵੇਰੇ 44 ਸਾਲਾਂ ਦਾ ਐਲੀ ਓਨਟੀਵੇਰੋਸ ਉਸ ਨੂੰ ਅਰੈਸਟ ਕਰ ਲਿਆ ਗਿਆ, ਕਿਉਂਕਿ ਉਸ ਨੂੰ ਡੋਮੈਸਟਿਕ ਵਾਇਲੈਂਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਆਪਣੀ ਵਾਈਫ ਨੂੰ ਉਸਨੇ ਕੁੱਟਿਆ ਮਾਰਿਆ ਸੀ। ਅਤੇ ਹੁਣ ਲੇਟੈਸਟ ਖਬਰ ਇਹ ਵੀ ਆ ਰਹੀ ਆ, ਫ੍ਰਿਜ਼ਨੋ ਕਾਉਂਟੀ ਦੀ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ ਓਨਟੀਵੇਰਸ ਹੁਣ ਬੇਲ ਦੇ ਉੱਤੇ ਬਾਹਰ ਹੈਗਾ। 44 ਸਾਲਾਂ ਦਾ ਮੇਅਰ ਓਨਟੀਵੇਰਸ, ਅਤੇ ਉਹਨੂੰ ਜਦੋਂ ਪੱਤਰਕਾਰਾਂ ਨੇ ਪੁੱਛਿਆ ਵੀ ਕੀ ਕਹਿਣਾ ਚਾਹੁੰਦਾ ਹੈ ਆਪਣੀ ਕਮਿਊਨਿਟੀ ਨੂੰ, ਅਤੇ ਉਹ ਕਹਿੰਦਾ ਵੀ ਵੀ ਆਰ ਗੋਇੰਗ ਟੂ ਗੈਟ ਟੂ ਦਾ ਬੋਟਮ ਆਫ ਦਿਸ। ਸੋ ਹੁਣ ਦੇਖੋ, ਜੇ ਇੱਦਾਂ ਦੇ ਪੋਜੀਸ਼ਨ ਦੇ ਉੱਤੇ ਇੱਕ ਸਿਟੀ ਦਾ ਮੇਅਰ ਡੋਮੈਸਟਿਕ ਵਾਇਲੈਂਸ ਦੇ ਵਿੱਚ ਅਰੈਸਟ ਹੋਵੇ ਤਾਂ ਇਹ ਕਿੱਦਾਂ ਦਾ ਜਿਹੜਾ ਰੈਪੂਟੇਸ਼ਨ ਬਣਦਾ ਹੈਗਾ। $25,000 ਦੀ ਬੇਲ ਹੋਈ ਆ, ਅਤੇ ਬੇਲ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਹੈਗਾ। ਕੈਲੀਫੋਰਨੀਆ ਦੇ ਵਿੱਚ ਨਵੇਂ ਟ੍ਰੈਫਿਕ ਸੇਫਟੀ ਲਾਜ਼ ਸੰਨ 2022 ਦੇ ਵਿੱਚ ਬਣਨ ਜਾ ਰਹੇ ਹੈਗੇ ਆ। ਕੁਛ ਕੁ ਲਾਅ ਜਿਹੜੇ ਜਨਵਰੀ 1 ਤੋਂ ਸਟਾਰਟ ਹੋਣੇ ਆ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਾਵਾਂ। ਸਭ ਤੋਂ ਪਹਿਲਾਂ AV3 ਸਲਾਈਡ ਸ਼ੋਅ ਦਾ ਹੈਗਾ ਆ। ਤੁਸੀਂ ਦੇਖਿਆ ਵੀ ਹਰ ਸ਼ਹਿਰ 'ਚ ਕੁਛ ਪਾਗਲ ਕਿਸਮ ਦੇ ਬੰਦੇ 40-50 ਕਾਰਾਂ ਇਕੱਠੀਆਂ ਕਰਕੇ ਗੋਲ ਚੱਕਰ ਘੁਮਾਉਂਦੇ ਆ, ਅਤੇ ਉੱਥੇ ਚੀਕਾਂ ਵੀ ਕਢਾਉਂਦੇ ਆ, ਟਾਇਰਾਂ ਨੂੰ ਅੱਗ ਵੀ ਲੱਗਦੀ ਆ, ਕਈ ਜਗ੍ਹਾ ਸੱਟਾਂ ਵੀ ਲੱਗਦੀਆਂ ਹੈਗੀਆਂ। ਸੋ ਉਸ ਸਾਈਡ ਸ਼ੋਜ਼ ਨੂੰ ਬੰਦ ਕਰਨ ਦੇ ਲਈ ਓਕਲੈਂਡ, ਸੈਨ ਹੋਜ਼ੇ, ਸੈਨ ਫਰਾਂਸਿਸਕੋ ਦੇ ਵਿੱਚ ਇਹ ਬਹੁਤ ਹੋ ਰਹੇ ਆ। ਸੋ ਇਹਨਾਂ ਸਾਈਡ ਸ਼ੋਜ਼ ਨੂੰ ਬੰਦ ਕਰਨ ਦੇ ਲਈ ਵੱਡੀ ਪੈਨਲਟੀਜ਼ ਰੱਖੀਆਂ ਗਈਆਂ ਹੈਗੀਆਂ ਆ।
ਕਹਿੰਦੇ ਭਈ ਜਿਹੜੀਆਂ ਪੈਨਲਟੀਜ਼ ਆ ਉਹਦੇ ਹਿਸਾਬ ਦੇ ਨਾਲ ਜੇ ਕੋਈ ਸਾਈਡ ਸ਼ੋਅ 'ਚ ਪਾਰਟੀਸਪੇਟ ਕਰਦਾ ਹੈ, ਧਿਆਨ ਰੱਖੋ ਆਪਣੇ ਨਿਆਣਿਆਂ ਨਾਲ ਵੀ ਗੱਲ ਡਿਸਕਸ ਕਰੋ, ਕਿਉਂਕਿ ਏਜ ਉੱਦਾਂ ਦੀ ਹੁੰਦੀ ਆ, ਬੰਦੇ ਕਈ ਵਾਰੀ ਨਹੀਂ ਬੱਚੇ ਜਿਹੜੇ ਸਮਝਦੇ। ਅਤੇ ਤੁਸੀਂ ਜੇ ਸਾਈਡ ਸ਼ੋਅਜ਼ ਦੇ ਵਿੱਚ ਇਨਵੋਲਵ ਹੋਵੋਗੇ ਤੇ ਤੁਹਾਡਾ ਡਰਾਈਵਿੰਗ ਲਾਇਸੈਂਸ ਸਸਪੈਂਡ ਹੋਊਗਾ 90 ਦਿਨ ਤੋਂ ਲੈ ਕੇ 6 ਮਹੀਨੇ ਤੱਕ। ਇਹ ਇਫੈਕਟਿਵ ਬਹੁਤ ਜਲਦੀ ਹੋ ਜਾਣਾ ਆ। ਇਸੇ ਤਰ੍ਹਾਂ ਅਸੈਂਬਲੀ ਬਿੱਲ 1974 ਆ, ਇਹ ਹੈਗਾ ਸੇਫਟੀ ਗੀਅਰ ਫॉर ਹਾਰਸ, ਮਿਊਲ ਤੇ ਡੋਂਕੀ ਰਾਈਡਸ ਦੇ ਲਈ। ਟਰਾਈਬਲ ਐਮਰਜੈਂਸੀ ਵਹੀਕਲ AV 798, ਇਹ ਇੱਕ ਨਵਾਂ ਰੂਲ ਹੈਗਾ। ਇੱਕ ਹੈਗਾ ਅਸੈਂਬਲੀ ਬਿੱਲ 47, ਲਾਇਸੈਂਸ ਪੁਆਇੰਟਸ ਫॉर ਡਿਸਟਰੈਕਟਡ ਡਰਾਈਵਰਸ। ਜੇ ਤੁਸੀਂ ਟੈਲੀਫੋਨ ਸੁਣਦੇ ਹੋ ਬਿਨਾਂ ਜਿਹੜਾ ਕੰਨ ਨੂੰ ਲਾ ਕੇ ਆਪਣੇ ਹੱਥ ਦੇ ਵਿੱਚ ਫੜਿਆ ਆ, ਅਤੇ ਤੁਹਾਨੂੰ ਜੇ 36 ਮਹੀਨਿਆਂ ਦੇ ਵਿੱਚ ਦੂਜੀ ਵਾਰੀ ਟਿਕਟ ਮਿਲ ਜਾਂਦੀ ਆ ਇਸ ਸੈੱਲ ਫੋਨ ਦੀ, ਪਹਿਲਾਂ ਇਹ ਰੈਕਡ 'ਤੇ ਨਹੀਂ ਜਾਂਦੀ ਸੀ, ਅਤੇ ਦੂਸਰੀ ਵਾਰੀ ਮਿਲਣ 'ਤੇ ਇਹ ਤੁਹਾਡਾ ਜਿਹੜਾ ਪੁਆਇੰਟ ਆ ਉਹ ਕਾਊਂਟ ਕੀਤਾ ਜਾਊਗਾ। ਅਤੇ ਜੁਲਾਈ 1 ਤੋਂ ਇਸ ਸਾਲ ਦੇ ਤੋਂ ਆਲਰੇਡੀ ਕਨਵਿਕਸ਼ਨ ਸ਼ੁਰੂ ਹੋਈ ਆ ਮੋਬਾਈਲ ਫੋਨ ਦੀ। ਪਹਿਲੀ ਟਿਕਟ ਤੁਹਾਡੇ ਰੈਕਡ 'ਚ ਨਹੀਂ ਆਊਗੀ, ਜੇ ਦੂਜੀ ਟਿਕਟ ਆ ਉਹ ਤੁਹਾਡਾ ਪੁਆਇੰਟ ਕਾਊਂਟ ਕੀਤਾ ਜਾਊਗਾ। ਹੁਣ ਕੁਛ ਕੁ ਸਿੱਖ ਕਮਿਊਨਿਟੀ ਦੀਆਂ ਖਬਰਾਂ। ਸਿਟੀ ਆਫ ਮਡੇਰਾ ਦੇ ਵਿੱਚ ਆਪਣੀ ਸਿੱਖ ਕਮਿਊਨਿਟੀ ਨੇ ਬਹੁਤ ਵਧੀਆ ਕੰਮ ਕੀਤਾ। $5000 ਮਡੇਰਾ ਦੀ ਸਿੱਖ ਕਮਿਊਨਿਟੀ ਨੇ ਇਕੱਠੇ ਕਰਕੇ ਮਡੇਰਾ ਪੁਲਿਸ ਡਿਪਾਰਟਮੈਂਟ ਨੂੰ ਦਿੱਤੇ ਹੈਗੇ ਆ, ਅਤੇ ਮਡੇਰਾ ਦੀ ਪੁਲਿਸ ਡਿਪਾਰਟਮੈਂਟ ਦੇ ਚੀਫ ਨੇ ਮਡੇਰਾ ਸਿੱਖ ਕਮਿਊਨਿਟੀ ਦੀ ਜਿਹੜੀ ਇਹ ਬਹੁਤ ਹੀ ਵਧੀਆ ਡੋਨੇਸ਼ਨ ਦਿੱਤੀ ਆ, ਉਹਦੇ ਲਈ ਧੰਨਵਾਦ ਕੀਤਾ ਆ। ਉੱਥੇ ਅਮਰੀਕ ਸਿੰਘ ਬਸਰਾ ਪਰਿਵਾਰ, ਹੋਰ ਲੋਕਲ ਕਮਿਊਨਿਟੀ ਆਪਣੀ ਕਾਫੀ ਆ, ਫਾਰਮਰਸ ਜ਼ਿਆਦੇ ਆ, ਫਰਿਜ਼ਨੋ ਦੇ ਲਾਗੇ ਟਾਊਨ ਆ, ਸੋ ਬਹੁਤ ਹੀ ਵਧੀਆ ਕੰਮ ਕੀਤਾ। ਵੱਖ-ਵੱਖ ਸਮੇਂ 'ਤੇ ਆਪਣੀ ਕਮਿਊਨਿਟੀ ਬਹੁਤ ਕੰਮ ਕਰਦੀ ਰਹਿੰਦੀ ਆ, ਫਾਇਰ ਫਾਈਟਰਸ ਨੂੰ ਲੈ ਕੇ, ਪੁਲਿਸ ਨੂੰ ਲੈ ਕੇ। ਸੋ ਇੱਦਾਂ ਦੇ ਕੰਮ ਹੋਰ ਸ਼ਹਿਰਾਂ ਦੇ ਵਿੱਚ ਵੀ ਆਪਣੀ ਕਮਿਊਨਿਟੀ ਨੂੰ ਕਰਨੇ ਚਾਹੀਦੇ ਆ। ਅਤੇ ਦੂਸਰੀ ਖਬਰ ਸਿਟੀ ਆਫ ਫੋਲਸਮ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਲਾਗੇ ਫੋਲਸਮ ਟਾਊਨ ਆ। ਫੋਲਸਮ ਦੇ ਵਿੱਚ ਇੰਟਲ ਦਾ ਬਹੁਤ ਵੱਡਾ ਜਿਹੜਾ ਆਫਿਸ ਆ, ਉੱਥੇ ਇੰਡੀਅਨਸ ਵੱਡੀ ਗਿਣਤੀ ਦੇ ਵਿੱਚ ਅਤੇ ਪੰਜਾਬੀ ਰਹਿੰਦੇ ਹੈਗੇ ਆ। ਇੰਡੀਅਨਸ ਬਹੁਤ ਸਾਰੇ ਇੰਜੀਨੀਅਰ ਵੀ ਹੈਗੇ ਆ। ਸੋ ਫੋਲਸਮ, ਰੋਜ਼ਵਿਲ, ਰੌਕਲਿਨ, ਇਹ ਸਿਟੀ ਕੌਂਸਲਸ ਨੇ ਪਿਛਲੇ ਦਿਨਾਂ ਦੇ ਦੌਰਾਨ ਨਵੰਬਰ ਮਹੀਨਾ ਜਿਹੜਾ ਹੈ ਉਹਨਾਂ ਨੂੰ ਸਿੱਖ ਅਵੇਅਰਨੈਸ ਅਤੇ ਐਪਰੀਸ਼ੀਏਸ਼ਨ ਮੰਥ ਡਿਕਲੇਅਰ ਕੀਤਾ ਸੀ। ਹੁਣ ਫੋਲਸਮ ਦੀ ਸਿਟੀ ਕੌਂਸਲ ਮੈਂਬਰ YK ਚਲਮਚਿਲਾਰਾ ਜਿਹੜੇ ਆ, ਉਹਨਾਂ ਨੇ ਸਿਟੀ ਪ੍ਰੋਕਲਾਮੇਸ਼ਨ ਜਾਰੀ ਕੀਤਾ ਆ। ਸਿਟੀ ਕੌਂਸਲ ਦੀ ਮੀਟਿੰਗ ਜਿਹੜੀ ਦਸੰਬਰ 14 ਨੂੰ ਹੋਈ ਉਹਦੇ ਵਿੱਚ, ਅਤੇ ਉਹਨਾਂ ਨੇ ਸਿੱਖਾਂ ਨੂੰ ਰਿਕੋਗਨਾਈਜ਼ ਕੀਤਾ। ਕਹਿੰਦੇ ਵੀ ਰੋਜ਼ਵਿਲ ਸਿਟੀ ਨੇ ਵੀ ਕੀਤਾ ਸੀ, ਰੌਕਲਿਨ ਨੇ ਵੀ ਕੀਤਾ, ਅਤੇ ਅਸੀਂ ਵੀ ਰਿਕੋਗਨਾਈਜ਼ ਕਰ ਰਹੇ ਹੈਗੇ ਆ। ਕਹਿੰਦੇ ਵੀ ਉੱਥੇ ਕਾਫੀ ਆਪਣੀ ਕਮਿਊਨਿਟੀ ਦੇ ਮੈਂਬਰ ਗਏ ਹੋਏ ਸੀ। ਕੁਲਵਿੰਦਰ ਸਿੰਘ ਵਕੀਲ ਆ, ਪਰਮਜੀਤ ਸਿੰਘ ਖਹਿਰਾ, ਮਲਾਗਰ ਸਿੰਘ ਖਹਿਰਾ, ਅਤੇ ਹੋਰ ਆਪਣੀ ਕਮਿਊਨਿਟੀ ਜਿਹੜੀ ਆ ਕਾਫੀ ਰਹਿੰਦੀ ਆ ਲੰਮੇ ਸਮੇਂ ਤੋਂ, ਅਤੇ ਉਹਨਾਂ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਪਲੇਕ ਵੀ ਭੇਂਟ ਕੀਤੀ ਆ, ਅਤੇ ਇਹ ਵੀ ਕਿਹਾ ਵੀ ਸਿੱਖ ਸਾਡਾ ਪਾਰਟ ਹੈਗਾ ਆ, ਅਤੇ ਸਿਟੀ ਸਿੱਖਾਂ ਦੇ ਕਲਚਰ, ਅਤੇ ਜਿਹੜੀ ਅਮਰੀਕਾ ਦੇ ਵਿੱਚ ਸਿੱਖਾਂ ਨੇ ਕੰਟਰੀਬਿਊਸ਼ਨਸ ਕੀਤੀਆਂ ਉਹਨਾਂ ਨੂੰ ਮਾਨਤਾ ਦਿੰਦੀ ਆ। ਹੁਣ ਤੁਸੀਂ ਦੇਖੋ ਵੀ ਆਪਾਂ ਬਾਹਰਲੇ ਮੁਲਕਾਂ 'ਚ ਆ ਕੇ ਅਤੇ ਸਿੱਖਾਂ ਨੂੰ ਕਿੰਨੀ ਮਾਨਤਾ ਮਿਲ ਰਹੀ ਆ, ਅਤੇ ਜਿੱਥੋਂ ਆਪਾਂ ਆਏ ਹਾਂ ਅਤੇ ਉੱਥੇ ਸਾਡਾ ਕੀ ਹਾਲ ਆ। ਸੋ ਇਹ ਬਹੁਤ ਹੀ ਵਧੀਆ ਕੰਮ ਕੀਤਾ ਆ। ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਸਿਟੀ ਆਫੀਸ਼ੀਅਲਸ ਵੱਲੋਂ ਸਿੱਖਾਂ ਨੂੰ ਵੱਖ-ਵੱਖ ਸਮੇਂ ਦੇ ਉੱਤੇ ਮਾਣ-ਤਾਣ ਦਿੱਤਾ ਜਾਂਦਾ ਰਿਹਾ ਹੈ। ਅਗਲੀ ਖਬਰ ਵੈਦਰ ਦੇ ਸੰਬੰਧ ਦੇ ਵਿੱਚ ਆ। ਮੀਂਹ ਪੂਰੀ ਤਰ੍ਹਾਂ ਕੈਲੀਫੋਰਨੀਆ 'ਚ ਪੈ ਰਿਹਾ ਆ, ਸੋ ਕਿਸੇ ਨੂੰ ਕੋਈ ਕੰਪਲੇਨ ਨਹੀਂ। ਸਾਰੇ ਚਾਹੁੰਦੇ ਆ ਵੀ ਡਰਾਊਟ ਜਲਦੀ ਤੋਂ ਜਲਦੀ ਖਤਮ ਹੋਵੇ। ਇਸ ਵੇਲੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਸੈਨ ਲੂਇਸ ਓਬਿਸਪੋ ਏਰੀਆ, ਸੈਂਟਾ ਬਾਰਬਰਾ ਏਰੀਆ ਦੇ ਵਿੱਚ, ਲਾਸ ਐਂਜਲਸ ਕਾਉਂਟੀ 'ਚ ਪੂਰੇ ਜ਼ੋਰ-ਸ਼ੋਰ ਨਾਲ ਮੀਂਹ ਪੈ ਰਿਹਾ ਆ। ਸਵੇਰੇ ਵੀ ਆਪਾਂ ਡਿਸਕਸ ਕੀਤਾ ਸੀ ਸਿਆਰਾ ਮਾਊਂਟੇਨਸ ਦੇ ਵਿੱਚ ਜਿਹੜੀਆਂ ਹਾਈ ਰਾਈਜ਼ ਪਹਾੜੀਆਂ ਆ 2500 ਤੋਂ 3000 ਫੁੱਟ ਤੋਂ ਉੱਥੇ ਸਨੋ 10 ਇੰਚ ਤੱਕ ਪੈ ਸਕਦੀ ਹੈਗੀ ਆ। ਸੋ ਇਹ ਬਹੁਤ ਵਧੀਆ ਜਿਹੜੀ ਖਬਰ ਹੈਗੀ ਆ। ਕਹਿੰਦੇ ਵੀ 3000 ਫੁੱਟ ਤੋਂ ਉੱਤੇ 1.5 ਇੰਚ ਤੋਂ ਲੈ ਕੇ 10 ਇੰਚ ਤੱਕ 10 ਇੰਚ ਤੱਕ ਸਨੋ ਪੈ ਸਕਦੀ ਆ, ਅਤੇ ਬਾਕੀ ਲਾਸ ਐਂਜਲਸ ਏਰੀਏ ਦੇ ਵਿੱਚ 66% ਚਾਂਸ ਮੀਂਹ ਦੇ ਹੈਗੇ ਆ, ਅਤੇ 1.5 ਇੰਚ ਤੱਕ ਬੇ ਏਰੀਏ 'ਚ ਮੀਂਹ ਦੇ ਚਾਂਸ ਹੈਗੇ ਆ। ਅਤੇ ਇਸ ਟਾਈਮ ਵੀ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਬੇ ਏਰੀਏ ਦੇ ਬਹੁਤ ਸਾਰੇ ਸ਼ਹਿਰ ਆ, ਉੱਥੇ ਮੀਂਹ ਪੈ ਰਿਹਾ ਹੈਗਾ।
ਸੋ ਇਸੇ ਤਰ੍ਹਾਂ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਗਈ ਆ। ਨੈਸਡੈਕ 180 ਪੁਆਇੰਟ ਉੱਪਰ ਗਿਆ, ਡਾਓ ਜੋਨ ਇੰਡਸਟਰੀਅਲ 261 ਪੁਆਇੰਟ ਉੱਪਰ ਗਈ ਆ, S&P ਇੰਡੈਕਸ 47 ਪੁਆਇੰਟ ਉੱਪਰ ਗਿਆ ਤੇ ਇੱਕ $US ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ। ਇੱਕ $US ਦੀ ਕੀਮਤ ਇੰਡੀਆ ਦੇ 75 ਰੁਪਏ ਤੇ 46 ਪੈਸੇ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਤੇ ਆਸ ਕਰਦੇ ਹਾਂ ਕੈਲੀਫੋਰਨੀਆ ਅਪਡੇਟ ਪ੍ਰੋਗਰਾਮ ਤੁਹਾਨੂੰ ਪਸੰਦ ਆਉਂਦਾ ਹੋਊਗਾ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਇੰਪਰੂਵਮੈਂਟ ਚਾਹੁੰਦੇ ਆ, ਗਲਤੀਆਂ ਹੈ ਜ਼ਰੂਰ ਸਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰੋ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਤੇ ਹੁਣ ਸਾਰੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ